ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤੀ ਮੀਡੀਆ ਨੇ ਇੱਕ ਖਬਰ ਨੂੰ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਕਿ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਖਾਲਿਸਤਾਨ ਦੀ ਅੰਬੈਸੀ ਜਿਹੜੀ ਹੈ ਉਹ ਖੁੱਲ ਗਈ ਹੈ। ਸੋ ਇਸ ਸੰਬੰਧੀ ਸਰੀ ਦੇ ਗੁਰਦੁਆਰਾ ਸਾਹਿਬ ਵੱਲੋਂ ਸਥਿਤ ਜਿਹੜੀ ਸਥਿਤੀ ਹੈ ਉਸ ਨੂੰ ਸਪਸ਼ਟ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਕਈ ਵਾਰ ਜਿਹੜੀਆਂ ਬੜੀਆਂ ਚੱਕਵੀਆਂ ਜਿਹੀਆਂ ਖਬਰਾਂ ਹੁੰਦੀਆਂ ਨੇ ਉਸ ਨੂੰ YouTube ਦੇ ਉੱਤੇ ਜਾਂ ਯੂਟਿਊਬਰਸ ਔਰ ਕਈ ਵਾਰ ਬਿਨਾਂ ਕਨਫਰਮ ਕੀਤਿਆਂ ਜਿਹੜੇ ਪ੍ਰੋਪਰ ਚੈਨਲ ਨੇ ਸਾਡੇ ਉਹ ਵੀ ਬੜਾ ਜਿਹੜਾ ਹਾਈਲਾਈਟ ਕਰਦੇ ਨੇ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ, ਬੇਸ਼ੱਕ ਅਸੀਂ ਅੰਟਿਲ ਦਾ ਲਾਸਟ ਮਿਨਟ ਪ੍ਰੋਗਰਾਮ ਦੇ ਲਈ ਸਟੂਡੀਓ 'ਚ ਆਉਣ ਤੋਂ ਪਹਿਲਾਂ ਅਸੀਂ ਮੋਨੀਟਰ ਕਰਦੇ, ਲੇਕਿਨ ਜਦੋਂ ਤੱਕ ਕੋਈ ਡਬਲ ਚੈੱਕ ਨਾ ਹੋਏ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਉਸ ਦੇ ਉੱਤੇ ਨਾ ਹੀ ਕੋਈ ਟਿੱਪਣੀ ਕੀਤੀ ਜਾਏ। ਹਾਲਾਂਕਿ ਕਈ ਵਾਰ ਸਾਡੇ ਤੋਂ ਵੀ ਗਲਤੀ ਹੋ ਜਾਂਦੀ। ਹੁਣ ਪਿਛਲੇ ਦਿਨਾਂ 'ਚ ਜਿਹੜਾ ਇਹ ਖਬਰ ਜਿਸ ਨੂੰ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਾਅਦ 'ਚ ਘੁਮਾਇਆ ਗਿਆ, ਪਹਿਲਾਂ ਇੰਡੀਅਨ ਮੀਡੀਆ ਉਹਨਾਂ ਦੀ ਜਦੋਂ ਜਿਹੜੇ ਵੀ ਕੋਈ ਖਬਰ ANI ਜਾਂ IANS ਇਹ ਰਾਹ ਦੀਆਂ ਹੀ ਦੋਨੋਂ ਨੇ ਆਊਟਫਿਟਸ ਔਰ PTI ਵਗੈਰਾ ਰਾਹੀਂ ਆ ਜਾਏ, ਉਹ ਮੈਨੂੰ ਹੁੰਦਾ ਹੈ ਕਿ ਵੀ ਇਹ ਇੰਡੀਅਨ ਏਜੰਸੀਆਂ ਦੀ ਖੇਡ ਹੈ ਕੋਈ, ਔਰ ਇਹਨੂੰ ਜਦੋਂ ਤੱਕ ਤੁਸੀਂ ਆਪਣੇ ਸੋਰਸ ਤੋਂ ਕਨਫਰਮ ਨਾ ਕਰੋ ਇਸ ਦੇ ਉੱਤੇ ਟਿੱਪਣੀ ਨਾ ਕਰੋ। ਔਰ ਈਵਨ ਜਿਵੇਂ ਅਸੀਂ ਜ਼ਿਕਰ ਕੱਲ੍ਹ ਵੀ ਕੀਤਾ ਸੀ ਕਿ ਕਪਿਲ ਸ਼ਰਮਾ ਦੇ ਕੈਫੇ ਤੇ ਦੂਸਰੀ ਵਾਰ ਫਾਇਰਿੰਗ ਹੋਈ ਤੇ ਅਜੇ ਸਰੀ ਦੇ ਲੋਕਾਂ ਨੂੰ ਨਹੀਂ ਸੀ ਪਤਾ ਤੇ ਵਿਦਨ 2 ਆਵਰਸ ਜਿਹੜਾ ਉਹ NDTV ਉੱਥੇ ਖਬਰ ਦੇ ਰਿਹਾ। ਇਸ ਦਾ ਮਤਲਬ ਇਹ ਹੈ ਕਿ ਉਹਨਾਂ ਦੀਆਂ ਏਜੰਸੀਆਂ ਦੀ ਖੇਡ ਹੈ, ਉਹਨੂੰ ਭਾਵੇਂ ਬਿਸ਼ਨੋਈ ਦੇ ਖਾਤੇ 'ਚ ਪਾਉਣ ਤੇ ਕੋਈ ਢਿੱਲੋਂ ਬਣਾ ਦੇਣ, ਕਿਸੇ ਨੂੰ ਬਰਾੜ ਗੈਂਗ ਬਣਾ ਦੇਣ, ਇਹ ਇਹਨਾਂ ਦੀ ਖੇਡ ਹੁੰਦੀ ਹੈ ਕਿਉਂਕਿ ਇਹ ਇੱਕ ਆਪਣੇ ਏਜੰਡੇ ਤੇ ਕੰਮ ਕਰਦੇ ਨੇ। ਔਰ ਇਹ ਜਿਹੜੀ ਖਬਰ ਕਿ ਜੀ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਜਿਹੜੇ ਜਿੱਥੋਂ ਦੇ ਹਰਦੀਪ ਸਿੰਘ ਨਿੱਜਰ ਪ੍ਰੈਜ਼ੀਡੈਂਟ ਸਨ, ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਔਰ ਉਹਨਾਂ ਦੀ ਯਾਦ ਦੇ ਵਿੱਚ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਗਿਆ, ਗੇਟ ਬਣ ਰਿਹਾ ਕਿ ਭਾਈ ਉੱਥੇ ਖਾਲਿਸਤਾਨ ਦੀ ਐਮਬੈਸੀ ਖੁੱਲ੍ਹ ਗਈ ਔਰ ਇੰਡੀਆ ਨੇ ਪ੍ਰੋਟੈਸਟ ਕਰਤਾ ਹੈ। ਉਹਨਾਂ ਦੇ ਆਟਵਾ ਸਥਿਤ ਹਾਈ ਕਮਿਸ਼ਨ ਨੇ ਲਿਖਤਾ। ਹਾਲਾਂਕਿ ਕਿਉਂਕਿ ਅਸੀਂ ਜਿੰਨੇ ਸਾਡੇ ਵੀ ਕਨੈਕਸ਼ਨਸ ਨੇ ਜਾਂ ਦੂਸਰੇ ਮੇਰੇ ਤੱਕ ਕੋਈ ਜਾਣਕਾਰੀ ਨਹੀਂ ਸੀ ਆਈ, ਇਸ ਲਈ ਮੈਂ ਇਸ ਖਬਰ ਦੇ ਉੱਤੇ ਕਮੈਂਟ ਕਰਨ ਤੋਂ ਗਰੇਜ਼ ਕੀਤਾ। ਹਾਲਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਵੀਰਾਂ ਨੇ ਵਧਾਈ ਵੀ ਦਿੱਤੀ ਕਿ ਵੀ ਖਾਲਿਸਤਾਨ ਦੀ ਐਮਬੈਸੀ ਖੁੱਲ੍ਹ ਗਈ ਹੈ। ਤੇ ਮੈਂ ਇਹ ਚਾਹੁੰਦਾ ਸੀ ਕਿ ਵੀ ਅਲਟੀਮੇਟਲੀ ਅਥੋਰੀਟੇਟਿਵਲੀ ਤਾਂ ਜਿਹੜੀ ਗੁਰਦੁਆਰਾ ਮੈਨੇਜਮੈਂਟ ਹੈ ਉਸ ਰਾਹੀਂ ਕੋਈ ਗੱਲ, ਜੇ ਤਾਂ ਗੁਰਦੁਆਰਾ ਮੈਨੇਜਮੈਂਟ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਏ, ਕੋਈ ਉਹਦੇ ਥੱਲੇ ਕੋਈ ਐਲਾਨਨਾਮਾ ਹੋਇਆ ਹੋਏ ਜਾਂ ਕੋਈ ਉਹ ਗੱਲ ਸਮਝ ਆ ਸਕਦੀ। ਉਹ ਕੋਈ ਸੋਰਸ ਮੌਜੂਦ ਨਹੀਂ ਸੀ। ਸੋਰਸ ਜਿਹੜਾ ਉਹ ਇਵੇਂ ਚੱਕਵੀਆਂ ਜਿਹੀਆਂ ਖਬਰਾਂ ਸੋਸ਼ਲ ਮੀਡੀਆ 'ਤੇ, ਕਿਉਂਕਿ ਸਾਡੇ ਵੀ ਬਹੁਤ ਸਾਰੇ ਵੀਰ ਜਿਹੜੇ ਨੇ ਕਈ ਵਾਰ ਇਹ ਨਹੀਂ ਹੁੰਦਾ ਵੀ ਉਹਨਾਂ ਦੀ ਕੋਈ ਇੰਟੈਂਸ਼ਨ ਮਾੜੀ ਹੁੰਦੀ, ਉਤਸ਼ਾਹ ਦੇ ਵਿੱਚ ਹੁੰਦੇ ਨੇ ਕਿ ਲਓ ਜੀ ਹੁਣ ਅਗਲਾ ਸਟੈਪ ਹੋ ਗਿਆ। ਹਾਲਾਂ ਜੇ ਅਸੀਂ ਈਵਨ ਇਸ ਹਿਸਟਰੀ ਨੂੰ ਵੀ ਕਦੇ ਫਰੋਲਣ ਦੀ ਕੋਸ਼ਿਸ਼ ਕੀਤੀ ਕਿ ਵੀ ਆਫੀਸ਼ੀਅਲੀ ਵੀ ਇੱਕ ਜ਼ਮਾਨੇ ਦੇ ਵਿੱਚ ਇਕੁਆਡੋਰ ਦੇ ਵਿੱਚ ਖਾਲਿਸਤਾਨ ਦੀ ਐਮਬੈਸੀ ਖੁੱਲ੍ਹੀ ਸੀ, ਜਿਹਨੂੰ ਮਾਨਤਾ ਦਿੱਤੀ ਸੀ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨੇ। ਪਰ ਉਹਦੇ ਨਾਲ ਕੀ ਹੋਇਆ, ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜੋ ਵੀ ਸੀ, ਕਿਵੇਂ ਜਿਹੜੇ ਉੱਥੇ ਗਏ UK ਦੇ ਜਿਹੜੇ ਸਿੱਖ ਸਨ, 1-2 ਕੈਨੇਡਾ ਦੇ, ਉਹਨਾਂ ਨੂੰ ਕਿਵੇਂ ਵਾਪਸ ਭੇਜਿਆ ਗਿਆ, ਕਿ ਇਹ ਇੱਕ ਵੱਖਰੀ ਕਹਾਣੀ ਹੈ। ਔਰ ਜਦੋਂ ਇਸ ਖਬਰ ਬਾਰੇ ਸਾਡੇ ਵੀਰ ਰਣਜੀਤ ਸਿੰਘ ਮਾਨ ਜਿਹੜੇ ਟੋਰਾਂਟੋ ਨਿਵਾਸੀ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਕੱਲ੍ਹ, ਤੇ ਉਹਨਾਂ ਨੇ ਕਿਹਾ ਕਿ ਜੀ ਐਮਬੈਸੀ ਤਾਂ ਉਸ, ਕਿਉਂਕਿ ਉਹ ਸਾਰੇ ਉਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਨੇ ਉਹ ਐਕਟਿਵ ਸੀ ਔਰ ਉਹਨਾਂ ਦਾ ਐਫਰਟ ਸੀ, ਔਰ ਉਹ ਆਫੀਸ਼ੀਅਲੀ ਇਕੁਆਡੋਰ ਦੇ ਵਿੱਚ ਉਹਨਾਂ ਨੇ ਜਿਹੜਾ ਉੱਥੋਂ ਦਾ ਹੈਡ ਆਫ ਦਾ ਸਟੇਟ ਸੀ ਉਹਨੂੰ ਇਹ ਕਨਵਿੰਸ ਵੀ ਕੀਤਾ ਸੀ ਵੀ ਸਿੱਖ ਆਉਣਗੇ ਇੱਥੇ ਔਰ ਐਗਰੀਕਲਚਰ ਔਰ ਦੂਸਰਿਆਂ ਨੂੰ ਵੀ ਡਿਵੈਲਪ ਕਰਨਗੇ, ਔਰ ਆਫੀਸ਼ੀਅਲੀ ਸੀ। ਲੇਕਿਨ ਉਹ ਬਹੁਤੀ ਦੇਰ ਉਹਦਾ ਨਹੀਂ ਸੀ ਚੱਲਿਆ ਔਰ ਉਹਨੂੰ ਵੀ ਜਿਹੜਾ ਉਹ ਡੀਥਰੋਨ ਕਰ ਦਿੱਤਾ ਗਿਆ ਸੀ ਜਿਹੜਾ ਹੈਡ ਆਫ ਸਟੇਟ ਸੀ। ਔਰ ਬਾਅਦ ਦੇ ਵਿੱਚ ਜਿਹੜੇ ਉੱਥੇ ਵੀਰ ਸਾਡੇ ਇਸ ਨੂੰ ਹੈਂਡਲ ਕਰ ਰਹੇ ਸੀ ਉਹਨਾਂ ਨੂੰ 24 ਆਵਰ ਨੋਟਿਸ ਦੇ ਉੱਤੇ ਇਕੁਆਡੋਰ ਛੱਡਣ ਲਈ ਕਿਹਾ ਗਿਆ ਸੀ। ਉਸ ਤੋਂ ਇਲਾਵਾ ਸਾਨੂੰ ਇਹ ਵੀ ਪਤਾ ਹੈ ਕਿ ਵੀ ਈਵਨ ਇਸ ਨਾਂ ਦੇ ਥੱਲੇ ਜਿਵੇਂ ਪੈਰਿਸ ਦੇ ਵਿੱਚ, ਫਰਾਂਸ ਦੇ ਵਿੱਚ ਖਾਲਿਸਤਾਨ ਦੀ ਐਮਬੈਸੀ ਖੋਲ੍ਹਣ ਦਾ ਐਲਾਨ, ਔਰ ਦੂਸਰਾ ਇਹ ਉਸ ਵੀ ਜਾਂ ਖਾਲਿਸਤਾਨ ਦੀ ਕਰੰਸੀ ਨੋਟ ਛਾਪਣੇ, ਇਹ ਉਸ ਵੇਲੇ ਇੱਕ ਆਪਣੇ ਆਪ ਦੇ ਵਿੱਚ ਇੱਕ ਸਿੰਬੋਲਿਜ਼ਮ ਵੀ ਸੀ ਇਹ ਦੱਸਣ ਦੇ ਲਈ। ਕਿਉਂਕਿ ਦੇਖੋ ਜਿਹੜੀਆਂ ਐਮਬੈਸੀਆਂ ਹੁੰਦੇ, ਐਮਬੈਸੀ ਲਫ਼ਜ਼ ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਹਾਈ ਕਮਿਸ਼ਨਰ ਕਹਿੰਦੇ ਹਾਂ, ਇਹ ਰੈਕਗਨਾਈਜ਼ਡ ਮੁਲਕਾਂ ਦੀਆਂ ਹੀ ਹੁੰਦੀਆਂ ਜਿਨ੍ਹਾਂ ਨੂੰ
ਨੋਮੀਨੇਟ ਕੀਤਾ ਜਾਂਦਾ ਐਜ਼ ਏ ਡਿਪਲੋਮੈਟ। ਉਹ ਆਉਂਦੇ ਨੇ, ਆਪਣੇ ਕ੍ਰੀਡੈਂਸ਼ੀਅਲਸ ਉਹਨੂੰ ਕਿਹਾ ਜਾਂਦਾ, ਉਹ ਗਵਰਨਮੈਂਟ ਨੂੰ ਦਿੰਦੇ ਨੇ, ਉਹ ਐਕਸੈਪਟ ਹੁੰਦਾ ਹੈ, ਉਹਨਾਂ ਦੀ ਡਿਪਲੋਮੈਟਿਕ ਕਮਿਊਨਿਟੀ ਹੁੰਦੀ ਹੈ, ਉਹਨਾਂ ਨੇ ਆਪਣੀ ਬਿਲਡਿੰਗ ਬਣਾਉਣੀ ਹੈ ਕਿ ਕਿਰਾਏ ਦੀ ਬਿਲਡਿੰਗ 'ਚ ਹੋਣਾ ਹੈ। ਇਹ ਜਿਹੜੇ 193 ਮੁਲਕ ਨੇ ਜਿਨ੍ਹਾਂ ਦੇ ਬਹੁਤ ਸਾਰਿਆਂ ਦੇ ਇੱਕ ਦੂਜੇ ਨਾਲ ਆਪਸੀ ਸੰਬੰਧ ਨੇ, ਉਹਨਾਂ ਦਾ ਸਾਡਾ ਸਿੰਬੋਲਿਕ ਜਦੋਂ ਮੈਂ ਹਮੇਸ਼ਾ ਇਹ ਕਹਿੰਦਾ ਵੀ ਸਾਡੇ ਤਾਂ ਅਸੀਂ ਵਿਦਆਊਟ ਨੇਸ਼ਨ ਮੁਲਕ ਹੈ, ਪਰ ਦੁਨੀਆ 'ਚ ਲਗਭਗ 140 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਨੇ ਔਰ ਉਹ ਸਾਡੀਆਂ ਐਮਬੈਸੀਆਂ ਹੀ ਨੇ। ਜਿਹੜੀ ਪੰਥ ਦੀ ਐਮਬੈਸੀ ਹੈ, ਖਾਲਸੇ ਦੀ ਗੱਲ ਹੈ, ਸਾਡਾ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਹੈ, ਸਾਡੀ ਸੋਵਰਨਿਟੀ ਦਾ ਪ੍ਰਤੀਕ ਹੈ ਕਿ ਅਸੀਂ ਸੋਵਰਨ ਹੈ, ਰਾਜ ਕਰੇਗਾ ਖਾਲਸਾ। ਅਸੀਂ ਪੜ੍ਹਦੇ ਹਾਂ, ਸਾਡਾ ਖਾਲਿਸਤਾਨ ਦਾ ਰਿਜ਼ੋਲਵ ਬਹੁਤ ਸਾਰੇ ਗੁਰਦੁਆਰਿਆਂ 'ਚ ਅਰਦਾਸ ਹੁੰਦੀ ਹੈ। ਸੋ ਇੱਕ ਐਮਬੈਸੀ ਲਫ਼ਜ਼ ਡਿਪਲੋਮੈਟਿਕ ਵਰਲਡ 'ਚ ਹੈ, ਇਹ ਸਾਡੇ ਜਿਹੜੇ ਨੇ ਖਾਲਿਸਤਾਨ ਦੀਆਂ ਐਮਬੈਸੀਆਂ ਹੀ ਨੇ। ਔਰ ਮੈਂ ਦੇਖ ਰਿਹਾ ਸੀ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਨੇ ਇਹ ਜਿਹੜਾ ਇੰਡੀਅਨਸ ਨੇ ਇੱਕ ਪ੍ਰੋਪੇਗੈਂਡਾ ਲਾਈਨ ਬਣਾ ਕੇ, ਮਕਸਦ ਤਾਂ ਇਹ ਹੈ ਕਿ ਵੀ ਹੁਣ ਕਿਉਂਕਿ ਉਹਦੇ ਨਾਲ ਜਸਟਿਨ ਟਰੂਡੋ ਦੇ ਜਾਣ ਤੋਂ ਬਾਅਦ ਮਾਰਕ ਕਾਰਨੀ ਉਸਨੇ ਡਿਪਲੋਮੈਟਿਕ ਸੰਬੰਧ ਐਸਟੈਬਲਿਸ਼ ਕਰ ਲਏ ਨੇ ਇੰਡੀਆ ਨਾਲ। ਹਰਦੀਪ ਸਿੰਘ ਨਿੱਜਰ ਕੇਸ ਕੋਰਟ ਜਾਂ ਦੂਜੇ 'ਚ ਚੱਲ ਰਿਹਾ ਹੈ, ਪਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਮਾਰਕ ਕਾਰਨੀ ਦੇ ਉੱਤੇ ਇੱਕ ਪ੍ਰੈਸ਼ਰ ਵੀ ਬਿਲਡ ਕਰਨ ਲਈ ਦੇਖੋ ਜੀ ਕੀ ਹੋ ਰਿਹਾ। ਔਰ ਦੂਜਾ, ਔਰ ਮੈਂ ਜਦੋਂ ਦੇਖਿਆ ਵੀ ਇੰਡੀਅਨ ਪੈਟਰਨ ਇਕੱਲਾ ਇਹੀ ਨਹੀਂ ਸੀ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਆਪਣੇ ਸੈੱਲ ਐਕਟੀਵੇਟ ਕੀਤੇ ਜਾਂ ਉਹਨਾਂ ਨੇ IANS ਜਾਂ ANI ਰਾਹੀਂ ਖਬਰਾਂ ਦਿੱਤੀਆਂ। ਈਵਨ ਨਾਗਾਲੈਂਡ ਟ੍ਰਿਬਿਊਨ ਉਸ ਦੇ ਵਿੱਚ IANS ਨੇ ਖਬਰ ਲਵਾਈ, ਉਹਦੀ ਸੋਰਸ ਹੈ ਉਹਨਾਂ ਦਾ ਖਾਲਿਸਤਾਨ ਐਮਬੈਸੀ ਇਨ ਕੈਨੇਡਾ, ਇਹ ਬ੍ਰੇਜ਼ਨ ਪ੍ਰੋਵੋਕੇਸ਼ਨ ਦੈਟ Ottawa still want confront, ਕਿ ਜੀ ਇਹ ਕੈਨੇਡਾ ਜਿਹੜਾ ਹੈ ਇਹ ਅਜੇ ਵੀ ਖਾਲਿਸਤਾਨੀਆਂ ਦੀ ਹਮਾਇਤ 'ਤੇ ਹੈ। ਦੇਖੋ ਐਮਬੈਸੀ ਖੋਲ੍ਹ ਦਿੱਤੀ ਔਰ ਇਹ ਸੀ ਹੋਪ ਕਿ ਜੀ ਮਾਰਕ ਕਾਰਨੀ ਦੇ ਆਉਣ ਤੋਂ ਬਾਅਦ ਤਬਦੀਲੀ ਹੋਏਗੀ, ਪਰ ਉੱਥੇ ਖਾਲਿਸਤਾਨੀ ਵੋਟ ਬੈਂਕ ਹੈ, 8 ਲੱਖ ਸਿੱਖ 2021 ਦੀ ਸੈਂਸਸ ਦੇ ਮੁਤਾਬਕ ਰਹਿੰਦੇ ਨੇ ਔਰ ਉਹ ਜਿਹੜੇ ਨੇ ਪੋਲੀਟੀਕਲੀ ਐਕਟਿਵ ਨੇ। ਔਰ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਦੀ ਹਕੂਮਤ ਹੈ ਔਰ ਦੇਖੋ ਉੱਥੇ ਐਮਬੈਸੀ ਖੁੱਲ੍ਹੀ, ਅਜੇ ਤੱਕ ਡੇਵਿਡ ਐਬੀ ਜਿਹੜੀ ਪ੍ਰੀਮੀਅਰ ਹੈ ਉਹਨੇ ਵੀ ਅਜੇ ਤੱਕ ਕੋਈ ਕਾਮੈਂਟ ਨਹੀਂ ਕੀਤਾ ਇਹਦੇ 'ਤੇ, ਕਿਉਂਕਿ ਇਸੇ ਹੀ NDP ਦਾ ਲੀਡਰ ਜਗਦੀਪ ਸਿੰਘ ਜਿਹੜਾ ਉਹ ਖਾਲਿਸਤਾਨ ਦਾ ਜਗਮੀਤ ਸਿੰਘ ਖਾਲਿਸਤਾਨ ਦਾ ਹਮਾਇਤੀ ਹੈ। ਔਰ ਇਸ ਸਾਰੇ ਨੇ ਉਹਨਾਂ ਨੇ ਕਿਹਾ ਜੀ ਦੇਖੋ ਇਹ ਸਾਰਾ ਖਾਲਿਸਤਾਨ ਦਾ ਪ੍ਰੋਪੇਗੈਂਡਾ ਕੈਨੇਡਾ ਦੇ ਵਿੱਚ ਹੀ ਹੈ। ਹਾਲਾਂਕਿ ਸੀਸਸ ਨੇ ਵੀ ਇਹ ਕਿਹਾ ਸੀ ਕਿ ਜੀ ਇਹ ਸਾਡੀ ਸਿਕਿਉਰਿਟੀ ਨੂੰ ਖਤਰਾ ਨੇ, ਪਰ ਕੈਨੇਡਾ ਜਿਹੜਾ ਹੈ ਉਹ ਚਾਰਟਰ ਆਫ ਰਾਈਟਸ ਦੇ ਥੱਲੇ ਇਸ ਗੱਲ ਨੂੰ ਜਸਟੀਫਾਈ ਕਰਦਾ ਕਿ ਜੀ ਉਹ ਆਪਣੀ ਆਜ਼ਾਦੀ ਨਾਲ ਗੱਲ ਕਹਿ ਸਕਦੇ ਨੇ। ਪਰ ਖਾਲਿਸਤਾਨ ਦੀ ਮੂਵਮੈਂਟ ਤਾਂ ਇਹ ਗੈਂਗਸਟਰ ਔਰ ਇਹ ਜਿਹੜੀ ਸਾਰੀ ਕ੍ਰਿਮੀਨਲ ਐਲੀਮੈਂਟ ਹੈ ਉਹਨੂੰ ਵੀ ਪ੍ਰਮੋਟ ਕਰ ਰਹੀ ਹੈ। ਔਰ ਇੰਡੀਅਨ ਆਫੀਸ਼ੀਅਲਸ ਜਿਹੜੇ ਨੇ ਉਹ ਇਸ ਦੇ ਉੱਤੇ ਕਿੰਨੀ ਵਾਰੀ ਇਹਨਾਂ ਨੂੰ ਡੋਜ਼ੀਅਰ ਦੇ ਚੁੱਕੇ ਨੇ। ਮਤਲਬ ਇੱਕ ਪਹਿਲਾਂ ਤਾਂ ਇੱਕ ਝੂਠੀ ਕਹਾਣੀ ਜਿਹਦਾ ਕੋਈ ਤਾਲੁਕ ਹੀ ਨਹੀਂ ਸੀ ਕਿ ਵੀ ਕੋਈ ਐਮਬੈਸੀ ਖੋਲ੍ਹਣ ਨਾਲ, ਉਹ ਪ੍ਰਮੋਟ ਕੀਤੀ, ਉਹਦੇ ਨਾਲ ਜੋੜ ਕੇ ਫਿਰ ਸਾਰੀ ਕੌਮ ਨੂੰ ਬਦਨਾਮ ਕਰਨ ਦੇ ਲਈ ਖਾਲਿਸਤਾਨ ਦੀ ਮੂਵਮੈਂਟ ਨੂੰ ਗੈਂਗਸਟਰਸ ਔਰ ਦੂਸਰਿਆਂ ਦੇ ਖਾਤੇ 'ਚ ਪਾ ਕੇ ਕ੍ਰਿਮੀਨਲ ਐਲੀਮੈਂਟਸ ਦੇ, ਔਰ ਫਿਰ ਇਹ ਸਾਰੇ ਦੇ ਉੱਤੇ ਕਿ ਜੀ ਦੇਖੋ ਕੈਨੇਡਾ ਅਜੇ ਵੀ ਖਾਲਿਸਤਾਨੀਆਂ ਦੇ ਸਾਹਮਣੇ ਝੁਕ ਰਿਹਾ। ਸੋ ਇਹ ਕਿਉਂਕਿ ਖਬਰ ਦੀ ਚਰਚਾ ਸੀ, ਕੁਝ ਹਲਕਿਆਂ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਸੀ, ਜਿਹੜੇ ਸਾਡੇ ਵੀਰ ਉਤਸ਼ਾਹ 'ਚ ਹੁੰਦੇ ਨੇ ਕੋਈ ਵੀ ਐਕਟੀਵਿਟੀ ਹੋਏ। ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਦੇ ਜਿਹੜੀ ਮੈਨੇਜਮੈਂਟ ਵੱਲੋਂ ਉਹਨਾਂ ਨੇ ਪ੍ਰੋਪਰ ਇਸ ਦੇ ਉੱਤੇ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਔਰ ਅਸੀਂ ਉਸ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜੂਨ 18 2023 ਨੂੰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਉਹ ਬਰੂਟਲ ਮਰਡਰ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਨਾਲ ਲੱਗਦਾ ਜਿਹੜਾ ਸੀਨੀਅਰ ਸੈਂਟਰ ਹੈ ਉਸ ਦੇ ਵਿੱਚ ਜਿਹੜਾ ਇਸ ਸਾਈਟ ਦੇ ਉੱਤੇ ਹੈ ਇੰਡੀਅਨ ਏਜੰਟਸ ਨੇ ਕੀਤਾ। ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਕਨਫਰਮ ਕੀਤਾ ਕਿ ਇੰਡੀਅਨ ਇੰਟੈਲੀਜੈਂਸ ਏਜੰਟਸ ਨੇ ਇਹ ਟਾਰਗੇਟ ਕਿਲਿੰਗ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਪੂਰੀ ਇਨਵੈਸਟੀਗੇਸ਼ਨ ਹੋਏਗੀ। ਫਿਰ ਸੈਕੰਡ ਪੈਰਾਗ੍ਰਾਫ ਹੈ ਕਿ ਵੀ ਉਸ ਥਾਂ ਦੇ ਉੱਤੇ ਮੈਮੋਰੀਅਲ ਗੇਟ ਡੈਡੀਕੇਟਿਡ ਟੂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਆਰ ਕਰੰਟਲੀ ਅੰਡਰ ਕੰਸਟਰਕਸ਼ਨ ਐਟ ਦਿਸ ਸਾਈਟ, ਇਸ ਥਾਂ 'ਤੇ ਬਣ ਰਹੇ ਨੇ। ਇਹ ਇੱਕ ਸਰਵ ਕਰਨਗੇ ਜਿਹੜੀ ਕਿ ਪੱਕੀ ਟ੍ਰਿਬਿਊਟ ਹੋਏਗੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਔਰ ਸੰਗਤ ਦੇ ਲਈ ਇੱਕ ਪਵਿੱਤਰ ਥਾਂ ਦੇ ਤੌਰ ਦੇ ਉੱਤੇ ਫਿਊਚਰ ਜਨਰੇਸ਼ਨਸ ਨੂੰ ਇਸ ਵਿਰਸੇ ਤੋਂ ਜਾਣੂ ਕਰਵਾਏਗੀ ਕਿ ਭਾਈ ਅਸੀਂ
ਕਿਵੇਂ ਭਾਈ ਹਰਦੀਪ ਸਿੰਘ ਨਿੱਜਰ ਨੇ ਜਸਟਿਸ ਔਰ ਫਰੀडम ਦੇ ਲਈ ਆਪਣੀ ਸ਼ਹਾਦਤ ਦਿੱਤੀ। ਫਿਰ ਉਹਨਾਂ ਨੇ ਕਿਹਾ ਕਿ ਜੂਨ 15 2025 ਨੂੰ, ਔਰ ਮੈਂ ਇਹ ਗੱਲ ਦਾ ਮੈਂ ਸੁਭਾਗਾ ਹੈ ਕਿ ਮੈਂ ਵੀ ਇਸ ਸੰਗਤ ਦਾ ਹਿੱਸਾ ਸੀ ਜਿਹੜਾ ਇਹਨਾਂ ਨੇ ਰੈਫਰ ਕੀਤਾ ਹੈ ਕਿ in presence of thousands of attendees on June 15, 2025, the Khalistan flag was proudly hosted at this very Shahidi place in memory of Shaheed Bhai Hardeep Singh Nijjar, reaffirming our commitment to the cause he gave his life for। ਕਿ ਭਾਈ ਉਹਨਾਂ ਦੀ ਯਾਦ 'ਚ 15 ਜੂਨ 2025 ਨੂੰ ਉਸੇ ਹੀ ਥਾਂ ਤੇ ਜਿੱਥੇ ਉਹਨਾਂ ਦੀ ਯਾਦਗਾਰੀ ਗੇਟ ਬਣ ਰਿਹਾ ਹੈ, ਖਾਲਿਸਤਾਨ ਦਾ ਝੰਡਾ ਫਹਿਰਾਇਆ ਗਿਆ, ਲਹਿਰਾਇਆ ਗਿਆ ਉਹਨਾਂ ਦੀ ਯਾਦ ਨੂੰ ਸਮਰਪਿਤ। ਇਹ ਜਿਹੜਾ ਔਰ ਸਾਈਨ ਬੋਰਡ ਵੀ ਜਿਹੜਾ ਲਾਇਆ ਗਿਆ, ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਦਾ ਸਾਈਨ ਬੋਰਡ ਇਜ਼ ਪਾਰਟ ਆਫ ਦਾ ਪ੍ਰੋਜੈਕਟ ਐਟ ਦਾ ਸ਼ਹੀਦੀ ਮਾਰਟੀਰਡਮ ਸਾਈਟ ਆਫ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ। ਸੰਗਤ from near and far come here to pay their respects, so the building was freshly painted and new signage was installed। ਕਿ ਸਾਈਨ ਲੱਗਾ ਹੋਇਆ ਸੀ, ਹੁਣ ਉਹ ਜਿਹੜੀ ਕਮਿਊਨਿਟੀ ਸੈਂਟਰ ਦੀ ਬਿਲਡਿੰਗ ਆ ਉਹਨੂੰ ਪੇਂਟ ਕੀਤਾ ਗਿਆ ਔਰ ਨਵਾਂ ਸਾਈਨ ਵੀ ਉਹਦੇ ਤੇ ਲਾਇਆ ਗਿਆ। The sign explains that Indian government assassinated our beloved brother at this spot, and it also conveys our commitment to continue the struggle that Bhai Nijjar started, raising awareness in the community and beyond। ਉਸ ਸਾਈਟ ਦੇ ਉੱਤੇ ਸਾਈਨ ਲਾਇਆ ਗਿਆ ਇਹ ਦੱਸਣ ਦੇ ਲਈ ਕਿ ਭਾਈ ਸਾਡੇ ਵੀਰ ਹਰਦੀਪ ਸਿੰਘ ਨਿੱਜਰ ਨੇ ਇਸ ਦੇ ਲਈ ਸ਼ਹਾਦਤ ਪਾਈ ਹੈ। ਫਿਰ ਜਿਹੜੀ ਗੱਲ ਉਹਨਾਂ ਨੇ ਬੜੀ ਕਲੀਅਰ ਕੀਤੀ, from the outset we wish to make it clear that gurdwaras around the world are in essence embassies of the Sikh nation। ਕਿ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਗੁਰਦੁਆਰੇ ਨੇ ਉਹ ਖਾਲਿਸਤਾਨ ਦੀਆਂ ਸਿੱਖ ਨੇਸ਼ਨ ਦੀਆਂ ਐਮਬੈਸੀਜ਼ ਨੇ। ਦਾ ਨਿਸ਼ਾਨ ਸਾਹਿਬ which flies high at every gurdwara is the symbol of our sovereign divine authority and representation of our Sikh homeland। ਜਿਹੜਾ ਨਿਸ਼ਾਨ ਸਾਹਿਬ ਹੈ ਇਹ ਸਾਡੀ ਪ੍ਰਭੂ ਸੱਤਾ, ਸੋਵਰਨਟੀ ਔਰ ਸਾਡੇ ਆਪਣੇ ਨੇਸ਼ਨ ਦੀ ਜਿਹੜੀ ਸਟਰਗਲ ਹੈ ਉਸ ਦਾ ਪ੍ਰਤੀਕ ਹੈ। ਰੀਸੈਂਟਲੀ India's propaganda machinery has claimed that is so-called Khalistan embassy, ਅਖੌਤੀ ਦਾ ਮਤਲਬ ਕੋਈ ਐਮਬੈਸੀ ਵਾਲੀ ਨਹੀਂ ਹੈ, ਇਹ ਇਹਨਾਂ ਦਾ ਹੀ ਪ੍ਰੋਪੇਗੈਂਡਾ ਇੰਡੀਆ ਦਾ, has been opened here ਕਿ ਵੀ ਉਹਨਾਂ ਨੇ ਪ੍ਰਚਾਰ ਕੀਤਾ ਕਿ ਜੀ ਖੋਲ ਦਿੱਤੀ। Those who assassinated Shaheed Nijjar believed that killing him would silence the Khalistan voice from Guru Nanak Sikh Gurdwara. Instead, the opposite has happened। The Khalistan cause is now being spoken about with even greater strength and determination। ਕਿ ਜਿਨ੍ਹਾਂ ਨੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਉਹ ਸਮਝਦੇ ਸੀ ਵੀ ਖਾਲਿਸਤਾਨ ਦੀ ਆਵਾਜ਼ ਹੁਣ ਬੰਦ ਹੋ ਜਾਏਗੀ ਡਰ ਦੇ ਨਾਲ, ਰਾਦਰ ਇਹ ਹੁਣ ਐਂਪਲੀਫਾਈ ਹੋਈ ਹੈ, ਇਹ ਗੱਲ ਨੂੰ ਅੱਗੇ ਤੋਂ ਜਿਹੜਾ ਉਹ ਤੁਰੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ the aggressive push to remove the Khalistani sign from this location is yet another example of foreign interference in our local Sikh affairs। ਹੁਣ ਜਿਹੜਾ ਸਾਈਨ ਕਮਿਊਨਿਟੀ ਸੈਂਟਰ ਜਿਹੜਾ ਫੰਡਡ ਵੀ ਹੁੰਦਾ ਹੈ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਵੱਲੋਂ, ਉੱਥੋਂ ਹੋ ਰਿਹਾ ਜੀ ਇਹ ਸਾਈਨ ਨੂੰ ਹਟਾਇਆ ਜਾਏ। ਔਰ ਅੱਜ ਹੀ ਮੇਰੀ ਉੱਥੇ ਗੱਲ ਵੀ ਹੋ ਰਹੀ ਸੀ, ਮੈਂ ਕਿਹਾ ਜੀ ਹੁਣ ਤਾਂ UK ਦੇ ਚੈਰਿਟੀ ਕਮਿਸ਼ਨ ਨੇ 5.5 ਸਾਲ ਤੋਂ ਬਾਅਦ ਇਹ ਮੰਨ ਲਿਆ ਕਿ ਖਾਲਿਸਤਾਨ ਦੇ ਸਾਈਨ ਲੱਗਣੇ ਸਿੱਖ ਥਿਓਲੋਜੀ ਦਾ ਹਿੱਸਾ ਹੈ, ਉਹਦੇ 'ਚ ਇੰਟਰਫੇਅਰ ਨਹੀਂ ਕਰਨਾ। ਸੋ ਇਹ ਵੀ ਕੈਨੇਡਾ 'ਚ ਵੀ UK ਦੇ ਰਾਜੇ ਦੀਆਂ ਫੋਟੋਆਂ ਵਾਲਾ ਹੀ ਡਾਲਰ ਚੱਲਦੇ ਨੇ, ਉਹਨਾਂ ਦਾ ਹੀ ਪਾਰਟ ਹੈ। ਹੁਣ ਤਾਂ ਕੋਈ ਇਤਰਾਜ਼ ਨਹੀਂ ਕਰ ਸਕਦਾ ਵੀ ਗੁਰਦੁਆਰੇ 'ਚ ਤੁਸੀਂ ਕਿਉਂ ਖਾਲਿਸਤਾਨ ਦੇ ਝੰਡੇ ਲਾਏ ਨੇ ਜਾਂ ਖਾਲਿਸਤਾਨ ਦੇ ਸਾਈਨ ਲਾਏ ਨੇ। ਸੋ ਇਸ ਦੇ ਉੱਤੇ ਉਹਨੇ ਕਿਹਾ ਕਿ ਵੀ ਇਹ every Sikh around the world is committed to the cause of Khalistan, but these Indian agents are receiving direct instructions from the Indian government to disrupt and sabotage Khalistan activities in Canada। ਜਿਹੜਾ ਅਸੀਂ ਕਿਹਾ ਵੀ ਇਹਨਾਂ ਦਾ ਮਕਸਦ ਹੈ। Those attempting to remove this sign are whether knowingly or unknowingly acting directly in the interest of Indian government, something that Sangat of Sari will never accept। ਹੁਣ ਜਿਹੜਾ ਉਹਨਾਂ ਨੇ ਫਰੈਸ਼ ਸਾਈਨ ਲਾਇਆ, ਪਹਿਲਾਂ ਵੀ ਲੱਗਾ ਨਵਾਂ ਪੇਂਟ ਹੋਇਆ, ਹੁਣ ਉੱਥੇ ਇਹ ਮੁਹਿੰਮ ਚਲਾਤੀ ਕਿ ਜੀ ਇੱਕ ਐਮਬੈਸੀ ਆ ਖਾਲਿਸਤਾਨ ਦੀ ਤੇ ਇਹ ਸਾਈਨ ਰਿਮੂਵ ਕਰੋ। ਕਹੇ ਵੀ ਇਹਨੂੰ ਅਸੀਂ ਜਿਹੜਾ ਉਹ ਟੋਲਰੇਟ ਨਹੀਂ ਕਰਾਂਗੇ। One visible outcome of this renewable spirit is the revocation of the sacred site, ensuring that it stands as a lasting memorial for the Sangat and the future generation,
ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਅਗੇਨ ਕਨਕਲੂਡ ਕੀਤਾ ਹੈ, we want to clarify that this building is primarily used for seniors, serving as a vital community center for them, though it is also utilized by other groups within the Sangat. ਇਹ ਸੀਨੀਅਰ ਸਿਟੀਜ਼ਨਸ ਦੀ ਥਾਂ ਹੈ, ਪਰ ਦੂਸਰੇ ਵੀ ਸੰਗਤ ਦੇ ਗਰੁੱਪ ਉਸ ਨੂੰ ਇਸਤੇਮਾਲ ਕਰਦੇ ਨੇ। All renovations and maintenance, including the recent painting and signage installation, have been fully funded and managed by Guru Nanak Sikh Gurdwara Management Committee। ਕਿ ਇਹ ਕੋਈ ਗਵਰਨਮੈਂਟ ਦੀ ਫੰਡਡ ਨੇ ਦੇ ਨਾਲ ਨਹੀਂ, ਜੋ ਵੀ ਰੈਨੋਵੇਸ਼ਨ ਹੈ ਇਹ ਗੁਰਦੁਆਰੇ ਨੇ ਫੰਡ ਕੀਤਾ ਹੈ। ਵੀ ਰਿਮੇਨ ਕਮਿਟਡ ਟੂ ਪ੍ਰੋਵਾਈਡਿੰਗ ਏ ਸੇਫ ਐਂਡ ਰਿਸਪੈਕਟਫੁਲ ਸਪੇਸ ਫॉर ਆਲ, ਐਸਪੈਸ਼ਲੀ ਆਵਰ ਐਲਡਰਸ। ਹੁਣ ਹੋਇਆ ਕੀ ਹੈ ਵੀ ਕਿਉਂਕਿ ਸੀਨੀਅਰ ਸੈਂਟਰ ਹੈ, ਕੁਝ ਸਾਬਕਾ ਫੌਜੀ ਵੀ ਉੱਥੇ ਨੇ, ਉਹ ਇੰਡੀਅਨ ਜਿਹੜੇ ਜਿਨ੍ਹਾਂ ਨੇ ਪੈਨਸ਼ਨ ਵੀ ਲੈਣੀ ਹੁੰਦੀ ਹੈ ਜਾ ਕੇ, ਉਹਨਾਂ ਤੋਂ ਕੁਛ ਨਾ ਕੁਛ ਬਿਆਨਬਾਜ਼ੀ ਕਰਵਾ ਰਹੇ ਹੋਣਗੇ। ਹਾਲਾਂ ਮੇਰੇ ਨੋਟਿਸ ਨਹੀਂ ਹੈ, ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਦੇਖੋ ਜੀ ਦੇਖੋ ਇਹ ਤਾਂ ਸਾਡਾ ਸੈਂਟਰ ਹੈ ਤੇ ਇੱਥੇ ਬੋਰਡ ਲੱਗ ਗਿਆ ਜਾਂ ਇੱਥੇ ਇਹ ਹੋ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਸਟੇਟਮੈਂਟ ਦਾ ਕਨਕਲੂਡ ਕੀਤਾ ਹੈ ਵੀ ਅਸੀਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੀਡਰਸ਼ਿਪ ਆਫ ਭਾਈ ਅਮਨਦੀਪ ਸਿੰਘ ਜੌਲ ਦੇ ਥੱਲੇ with the full support of the Sangat to carry forward the mission and work initiated by Shaheed Bhai Hardeep Singh Nijjar in the times to come। ਅਸੀਂ ਉਹਨਾਂ ਦੀ ਉਸ ਕੁਰਬਾਨੀ ਦੇ ਉਸ ਛਤਰ ਛਾਇਆ ਥੱਲੇ ਅਸੀਂ ਅੱਗੇ ਵਧਾਂਗੇ। We will not tolerate any interference in our gurdwaras, our Shaheed's legacy or our Khalistan movement। ਕਿ ਕਿਸੇ ਦੀ ਵੀ ਅਸੀਂ ਇੰਟਰਫੇਰੈਂਸ ਨਹੀਂ ਸਹਾਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜਾ ਜ਼ਰੂਰੀ ਸੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਅਫੀਸ਼ੀਅਲ ਇਸ ਦੇ ਉੱਤੇ ਇੱਕ ਜਿਹੜੀ ਹੈ ਸਟੇਟਮੈਂਟ ਹੋਣਾ। ਔਰ ਹੁਣ ਕਿਉਂਕਿ ਸਾਡੇ ਕੋਲ ਬੋਥ ਸਾਈਡਸ ਦੀ ਜਿਹੜੀ ਪਾਰਟ ਇਨਫੋਰਮੇਸ਼ਨ ਹੈ ਔਰ ਅੱਜ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਾਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।